ਮਿੰਟ ਜੀ ਬੜੀ ਮੰਦਭਾਗੀ ਖਬਰ ਆ ਰਹੀ ਹੈ ਊਨੇ ਤੋਂ ਮੋਹਾਲੀ ਤੋਂ ਆਏ ਸੀਗੇ ਨੌਜਵਾਨ ਇੱਥੇ ਗੋਬਿੰਦ ਸਾਗਰ ਝੀਲ ਦੇ ਵਿੱਚ ਨਹਾਉਣ ਜਾਂ ਕਿਵੇਂ ਵੀ ਲਾ ਲਓ 11 ਦੇ ਵਿੱਚੋਂ 7 ਨੌਜਵਾਨ ਝੀਲ 'ਚ ਡੁੱਬ ਗਏ ਜੀ। अ, जी, बिल्कुल ये बड़ी उदास कर देने वाली खबर है। ਜੀ बड़ी जिद्दां करिए कि हिरदे नूं रूह दर्द वाली है। दरअसल ये सारे ही मोहाली दे जिले बਨੂੜ ਦੇ ਰਹਿਣ ਵਾਲੇ ਸਨ। मोहाली जिले ਦੇ ਜਿਹੜਾ ਬਨੂੜ ਹੈ ਛੋਟਾ ਜਿਹਾ ਸ਼ਹਿਰ ਹੈ, ਤੁਹਾਨੂੰ ਪਤਾ ਹੀ ਹੈ। ਹਾਂਜੀ ਤਾਂ ਉਸ ਸ਼ਹਿਰ ਤੋਂ ਇਹ ਗਏ ਸਨ ਸ਼ਾਇਦ ਕਿਸੇ ਧਾਰਮਿਕ ਸਥਾਨ ਵਾਸਤੇ, ਸ਼ਾਇਦ ਬਾਬਾ ਬਾਲਕ ਨਾਥ ਦੇ ਮੰਦਿਰ ਵਾਸਤੇ ਨਿਕਲੇ ਸਨ। ਹੂੰ ਹੂੰ, ਤੇ ਦੁਪਹਿਰ ਦੱਸਦੇ ਆ ਕਿ 3 ਸਵਾ 3 ਉੱਥੇ ਪਹੁੰਚੇ ਨੇ ਵਾਇਆ ਨੰਗਲ। ਜੀ ਤੇ ਜਿਸ ਵੇਲੇ ਉੱਥੇ ਪਹੁੰਚੇ ਆ ਇਹਨਾਂ ਨੇ ਨਹਾਉਣ ਦਾ ਕਹਿ ਲਓ ਕਿ ਮਨਸੂਬਾ ਬਣਾ ਲਿਆ। ਹੂੰ, ਹੁਣ ਕੁਛ ਮੀਡੀਆ ਆਊਟਲੈਟ ਇਹ ਕਹਿੰਦੇ ਆ ਕਿ ਇੱਕ ਜਣਾ ਨਹਾਉਣ ਉਤਰਿਆ ਪਹਿਲਾਂ, ਜੀ ਪਰ ਜਿਹੜੇ ਉੱਥੇ ਆਫੀਸ਼ੀਅਲਸ ਕੁਛ ਮੌਜੂਦ ਸਨ ਜਿਨ੍ਹਾਂ ਨੇ ਮੌਕੇ ਤੋਂ ਬਾਈਟਾਂ ਦਿੱਤੀਆਂ ਨੇ, ਉਹ ਕਹਿੰਦੇ ਆ ਕਿ ਦਰਅਸਲ 2 ਗਰੁੱਪਾਂ 'ਚ ਵੰਡੇ ਗਏ ਸਨ। 4 ਇੱਕ ਤਰਫ ਨਹਾ ਰਹੇ ਸੀਗੇ ਤੇ 7 ਦੂਸਰੇ ਪਾਸੇ। ਤਾਂ ਉਹਨਾਂ 7 ਦੇ ਵਿੱਚੋਂ ਇੱਕ ਮੁੰਡਾ ਜਿਹੜਾ ਸੀਗਾ ਉਹ ਚਲਾ ਗਿਆ ਡੂੰਘੇ ਪਾਣੀ 'ਚ। ਜਦੋਂ ਉਹ ਡੁੱਬਣ ਲੱਗਾ ਤੇ ਦੂਜਿਆਂ ਨੇ ਚੇਨ ਬਣਾ ਕੇ ਉਹਨੂੰ ਖਿੱਚਣ ਦਾ ਯਤਨ ਕੀਤਾ, ਮਤਲਬ ਕਿ ਹੱਥ ਫੜ ਕੇ ਇੱਕ ਦੂਜੇ ਦਾ। ਹੂੰ, ਪਰ ਨਾ ਉਹ ਬਚਿਆ ਤੇ ਨਾ ਜਿਹੜੇ ਉਹ 6 ਸੀਗੇ ਉਹ ਬਚ ਪਾਏ। ਮਤਲਬ ਕਿ ਜੀ ਜਿਹੜੇ ਡੁੱਬੇ ਆ 11 ਚੋਂ ਉਹ 7 ਆ। 4 ਜਿਹੜੇ ਆ ਉਹ ਲਾ ਲਓ ਕਿ ਕਿਸੇ ਦੂਸਰੇ ਕੋਨੇ ਤੇ ਹੋਣਗੇ ਜਾਂ ਦੂਸਰੇ ਪਾਸੇ ਹੋਣਗੇ ਜਿੱਥੇ ਪਾਣੀ ਜਿਹੜਾ ਆ ਉਹ ਇੰਨਾ ਜ਼ਿਆਦਾ ਡੂੰਘਾ ਨਹੀਂ ਸੀਗਾ। ਹੂੰ, ਤਾਂ ਜਿਹੜੇ 4 ਨੇ ਉਹ ਹੁਣ ਡੂੰਘੇ ਸਦਮੇ 'ਚ ਚਲੇ ਗਏ। ਜੀ ਉਹਨਾਂ ਨੂੰ ਬਚਾ ਤੇ ਲਿਆ ਗਿਆ ਕਿਉਂਕਿ ਉਹਨਾਂ ਦੀ ਤੇ ਫਿਰ ਹਿੰਮਤ ਨਹੀਂ ਪਈ ਹੋਏਗੀ ਜਦੋਂ ਸਾਰੇ ਡੁੱਬ ਗਏ। ਹੂੰ, ਉਹਨਾਂ ਨੇ ਬਾਹਰ ਨਿਕਲ ਕੇ ਰੌਲਾ ਪਾਇਆ ਹੋਊਗਾ, ਹਾਲ ਪਾਰਿਆ ਕੀਤੀ ਹੋਊਗੀ, ਦੁਹਾਈ ਦਿੱਤੀ ਹੋਊਗੀ। ਲੋਕ ਇਕੱਠੇ ਹੋਏ, ਤਾਰੂ ਜਿਹੜੇ ਸੀ ਉਹ ਪਾਣੀ 'ਚ ਉਤਰੇ, ਪਰ ਪਾਣੀ ਡੂੰਘਾ ਹੋਣ ਕਰਕੇ ਗੱਲ ਨਹੀਂ ਬਣੀ। ਫਿਰ ਉਹਨਾਂ ਨੇ ਗੋਤਾਖੋਰ ਸੱਦੇ। ਜੀ ਤਾਂ ਉਹ ਜਿਹੜੇ ਡਾਈਵਰ ਹੁੰਦੇ ਆ ਤੁਹਾਨੂੰ ਪਤਾ ਹੀ ਹੈ ਕਿ ਉਹ ਇਸ ਤਰ੍ਹਾਂ ਦੀ ਮੁਹਾਰਤ ਰੱਖਦੇ ਆ। ਤਾਂ ਉਹਨਾਂ ਨੇ ਬਹੁਤ ਕਹਿ ਲਓ ਕਿ ਘੱਟ ਸਮੇਂ ਦੇ ਅੰਦਰ ਅੰਦਰ ਹੀ ਤਕਰੀਬਨ ਘੰਟਾ ਕੁ ਲੱਗਾ ਹੋਣਾ, ਉਹਨਾਂ ਨੇ ਸਾਰੀਆਂ ਲਾਸ਼ਾਂ ਹੀ ਕੱਢ ਲਈਆਂ। ਕਿ ਪਹਿਲਾਂ ਉਮੀਦ ਸੀ ਕਿ ਸ਼ਾਇਦ ਕੋਈ ਇੱਕ ਅੱਧਾ ਬੱਚਾ ਬਚ ਜਾਏਗਾ ਕਿਉਂਕਿ ਇਹਨਾਂ ਚੋਂ ਜ਼ਿਆਦਾਤਰ ਦੀ ਉਮਰ ਜਿਹੜੀ ਹੈ 16 ਤੋਂ 20 ਦੇ ਦਰਮਿਆਨ ਹੈ। ਸਿਰਫ ਇੱਕੋ ਮੁੰਡਾ ਇਹਨਾਂ ਚੋਂ 32 ਸਾਲ ਦਾ ਸੀਗਾ। ਤਾਂ ਇਹ ਉਮੀਦ ਜਿਹੜੀ ਉਹ ਝੂਠੀ ਪੈ ਗਈ ਕਿਉਂਕਿ 7 ਦੇ 7 ਹੀ ਜਿਹੜੇ ਆ ਜੀ ਉਹ ਫਿਰ ਮਰੇ ਹੋਏ ਨਿਕਲੇ ਆ। ਹੁਣ ਦੇਖੋ ਉੱਥੇ ਮਾਤਮ ਹੈ ਬਨੂੜ ਦੇ ਵਿੱਚ ਕਿਉਂਕਿ ਜੀ ਇਹ ਸਾਰੇ ਹੀ ਜਿਹੜੇ ਆ ਛੋਟੇ ਘਰਾਂ ਦੇ ਜਵਾਕ ਸੀਗੇ। ਹਾਲਾਂਕਿ ਮੈਨੂੰ ਯਾਦ ਆ ਸ਼ਾਇਦ 2 ਜਾਂ 4 ਮਹੀਨੇ ਪਹਿਲਾਂ ਦੀ ਗੱਲ ਆ, 2 ਪੰਜਾਬੀ ਮੁੰਡੇ ਇਸ ਤਰ੍ਹਾਂ ਹੀ ਨਹਾਉਂਦੇ ਹੂੰ ਇੱਥੇ ਹੂੰ ਹੀ ਹੂੰ ਹੂੰ, ਗੋਬਿੰਦ ਸਾਗਰ ਝੀਲ ਦੇ ਵਿੱਚ ਡੁੱਬ ਕੇ ਮਰ ਗਏ ਸੀ। ਜੀ ਤਾਂ ਉੱਥੋਂ ਦਾ ਪ੍ਰਸ਼ਾਸਨ ਕਹਿੰਦਾ ਹੈ ਕਿ ਅਸੀਂ ਬਹੁਤ ਵਰਜਦੇ ਹਾਂ, ਹੂੰ, ਪਰ ਜਿੱਥੇ ਇਹ ਸਾਰਾ ਹਾਦਸਾ ਹੋਇਆ, ਜਿੱਥੇ ਦੁਖਾਂਤ ਵਾਪਰਿਆ, ਇੱਥੇ ਕੋਈ ਦੱਸਦੇ ਆ ਕਿ ਚੇਤਾਵਨੀ ਬੋਰਡ ਨਹੀਂ ਸੀਗਾ, ਜੀ ਪਰ ਗਰੀਬਦਾਸ ਮੰਦਿਰ ਜ਼ਰੂਰ ਨੇੜੇ ਆ। ਤਾਂ ਉੱਥੇ ਉਹ ਇੱਕ ਮੰਤਰੀ ਦੀ ਮੈਂ ਬਾਈਟ ਸੁਣ ਰਿਹਾ ਸੀ, ਉਹ ਕਹਿੰਦੇ ਕਿ ਇੱਥੇ ਜ਼ਰੂਰ ਚੇਤਾਵਨੀ ਬੋਰਡ ਲੱਗੇ ਆ। ਤਾਂ ਖੈਰ ਬਹੁਤ ਮੰਦਭਾਗਾ ਹਾਦਸਾ ਹੈ, ਪਰ ਗੱਲ ਇਹ ਆ ਕਿ ਬੱਚਿਆਂ ਨੂੰ ਜਾਂ ਜਦੋਂ ਇਸ ਤਰ੍ਹਾਂ ਨੌਜਵਾਨ ਛੁੱਟ ਕੇ ਬਾਹਰ ਨੂੰ ਜਾਂਦੇ ਉਹਨਾਂ ਨੂੰ ਆਪ ਦੇਖਣਾ ਚਾਹੀਦਾ ਹੈ ਕਿ ਭਾਈ ਆਪਾਂ ਨੂੰ ਐਸੇ ਇਲਾਕੇ ਦੇ ਵਿੱਚ ਜਿੱਥੇ ਕੋਈ ਨੌਲੇਜ ਨਹੀਂ, ਜਿੱਥੇ ਕੋਈ ਜਾਣਕਾਰੀ ਨਹੀਂ ਕਿ ਪਾਣੀ ਕਿੰਨਾ ਡੂੰਘਾ ਹੈ, ਮੀਂਹ ਦਾ ਕਿੰਨਾ ਹੈ, ਸੋ ਉੱਥੇ ਇਸ ਤਰ੍ਹਾਂ ਪਾਣੀ 'ਚ ਨਹੀਂ ਵੜਨਾ ਚਾਹੀਦਾ, ਗੁਰੇਜ਼ ਕਰਨਾ ਚਾਹੀਦਾ। ਤੇ ਚਲੋ ਹੁਣ ਘਰ ਹੀ ਡੁੱਬ ਗਿਆ, ਕਿਸਮਤ ਹੀ ਡੁੱਬ ਗਈ, ਮੁੰਡੇ ਕਾਹਦਾ ਡੁੱਬੇ। ਹੂੰ, ਤਾਂ ਮੇਰੇ ਖਿਆਲ ਦੇ ਨਾਲ ਇੱਕ ਫੈਮਿਲੀ ਦੇ ਵਿੱਚ 3-4 ਨੌਜਵਾਨ ਇੱਕੋ ਫੈਮਿਲੀ 'ਚੋਂ ਨੇ। ਓਹ ਸੋ ਬਹੁਤ ਮੰਦਭਾਗਾ ਹਾਦਸਾ ਵਾਪਰਿਆ ਤੇ ਹਾਲੇ ਪੰਜਾਬ ਸਰਕਾਰ ਨੇ ਕੋਈ ਐਲਾਨ ਨਹੀਂ ਕੀਤਾ, ਪਰ ਮੈਂ ਜਿਵੇਂ ਕਿਹਾ ਕਿ ਕਾਫੀ ਆਮ ਸਧਾਰਨ ਛੋਟੇ ਪਰਿਵਾਰਾਂ 'ਚੋਂ ਨੇ, ਹੋ ਸਕਦਾ ਹੈ ਕਿ ਸਰਕਾਰ ਹੈਲਪ ਕਰੇਗੀ।